ब्रेक तो बाद तुहाडा सब दा बहुत बहुत स्वागत है। हुण आपां गलबात करांगे अज दे दूसरे अहम इशू दी, जिस तरह कि आपां गलबात करांगे कश्मीर इशू दे उपर। सो डॉक्टर साहब हमेशा ही कश्मीर इशू दे उपर अपने विचार तुहाडे नाल सांझे करदे ने। हुण भी इसे इशू दे उपर आपां डॉक्टर साहब कोलों दे विचार सुनदे हां। असीं चाहांगे कि तुसीं साडे नाल इसे तरह ही जुड़े रहना। थैंक यू सो मच जी। डॉक्टर साहब की कहना चाहोगे? देखो, परसों यानी कि बुधवार नूं US कांग्रेस ਦੇ ਵਿੱਚ ਕਸ਼ਮੀਰ ਫੋਕਸਡ ਜਿਹੜੀ ਹੈ ਉਹ ਹੀਅਰਿੰਗ ਹੋ ਰਹੀ ਹੈ ਜੀ, ਜਿਹਦੇ 'ਚ ਉਹਨਾਂ ਦੀ ਅਸਿਸਟੈਂਟ ਸੈਕਟਰੀ ਆਫ ਸਟੇਟ ਸਾਊਥ ਏਸ਼ੀਆ ਨੂੰ ਜਿਹੜੀ ਡੀਲ ਕਰਦੀ ਹੈ ਉਹਨੇ ਵੀ ਟੈਸਟੀਫਾਈ ਕਰਨਾ ਹੈ। ਇਹਨਾਂ ਦੇ ਹਿਊਮਨ ਰਾਈਟਸ ਡੈਮੋਕ੍ਰੈਟ ਜਿਹੜਾ ਇਹਨਾਂ ਦਾ ਬਿਊਰੋ ਹੈ ਉਸ ਦੇ ਡਿਪਟੀ ਚੀਫ ਨੇ ਵੀ ਕਰਨਾ ਹੈ, ਔਰ ਕੁਝ ਜਿਹੜੀਆਂ ਵਿਟਨੈਸਿਸ ਨੇ ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚੋਂ ਉਹਨਾਂ ਨੇ ਟੈਸਟੀਫਾਈ ਕਰਨਾ। ਔਰ ਅੱਜ ਹੀ US ਕਾਂਗਰੈਸ਼ਨਲ ਸਿੱਖ ਕਾਕਸ ਦੇ ਇੱਕ ਐਕਟਿਵਿਸਟ ਦੀ ਕਾਲ ਆਈ ਸੀ। ਉਹਨਾਂ ਨੇ ਇੱਕ ਕਾਂਗਰਸਮੈਨ ਦੇ ਹਵਾਲੇ ਨਾਲ ਕਿਹਾ ਸੀ ਕਿ ਵੀ ਉਹਨਾਂ ਨੇ ਪੁੱਛਿਆ ਵੀ ਸਿੱਖਾਂ ਦਾ ਦੱਸੋ, ਵੀ ਅਸੀਂ ਇੱਕ ਸਵਾਲ ਜਿਹੜੇ ਵਾਦੀ 'ਚ ਸਿੱਖ ਨੇ ਉਹਨਾਂ ਬਾਰੇ ਵੀ ਜਿਹੜਾ ਉਹ ਪੁੱਟ ਕਰਨਾ ਚਾਹੁੰਦੇ ਹਾਂ। ਸੋ ਅਸੀਂ ਉਹਨਾਂ ਦੇ ਨਾਲ ਡਿਸਕਸ ਕੀਤਾ ਵੀ ਕੀ ਇਸ਼ੂ ਨੇ ਕਸ਼ਮੀਰ ਦੇ ਵਿੱਚ, ਕਿਉਂਕਿ ਸਿੱਖਾਂ ਦੇ ਸਿੱਖ ਫੈਕਟਰ ਨੂੰ ਇੰਡੀਅਨ ਸਿਸਟਮ ਪੂਰੀ ਤਰ੍ਹਾਂ ਨਕਾਰ ਰਿਹਾ। 4 ਲੱਖ ਦੇ ਕਰੀਬ ਸਿੱਖ ਜੰਮੂ ਕਸ਼ਮੀਰ 'ਚ ਵਸਦੇ ਨੇ, 1 ਲੱਖ ਵਾਦੀ ਦੇ ਵਿੱਚ ਨੇ, ਔਰ ਉਹ 1 ਲੱਖ ਸਿੱਖ ਵੀ ਪਿਛਲੇ 78ਵਾਂ ਅੱਜ ਦਿਨ ਹੈ ਉਸੇ ਤਰ੍ਹਾਂ ਹੀ ਕੈਦ ਦੇ ਵਿੱਚ ਨੇ। ਸਾਡੀ ਹਿਸਟੋਰੀਕਲ ਗੁਰਦੁਆਰੇ ਜਿੱਥੇ ਗੁਰੂ ਨਾਨਕ ਸਾਹਿਬ ਦਾ 6ਵੇਂ ਪਾਤਸ਼ਾਹ ਦਾ ਮਠਨ ਦੇ ਵਿੱਚ ਜਿੱਥੇ ਬਾਹਰੋਂ ਵੀ ਸਾਰੇ ਦਰਸ਼ਨਾਂ ਲਈ ਜਾਂਦੇ ਸਨ, ਉਹ ਵੀ ਉਸੇ ਤਰ੍ਹਾਂ ਲਾਕਡਾਊਨ ਦਾ ਸ਼ਿਕਾਰ ਨੇ। ਔਰ ਅਸੀਂ ਇਹ ਸਮਝਦੇ ਹਾਂ ਕਿ ਕਿਵੇਂ ਸਿੱਖਾਂ ਦੀ ਵਾਦੀ 'ਚੋਂ ਹਿਜਰਤ ਕਰਵਾਉਣ ਦੇ ਲਈ 20 ਮਾਰਚ 2000 ਨੂੰ 35 ਸਿੱਖ ਚਿੱਠੀ ਸਿੰਘਪੁਰਾ ਦੇ ਜ਼ਿਲ੍ਹਾ ਅਨੰਤਨਾਗ ਦੇ ਵਿੱਚ ਚਿੱਠੀ ਸਿੰਘਪੁਰਾ ਹੈ ਕਸ਼ਮੀਰ ਵਾਦੀ ਦੇ, ਉਸ ਦੇ ਵਿੱਚ ਕਲਿੰਟਨ ਦੀ ਵਿਜ਼ਿਟ ਵੇਲੇ ਮਾਰਿਆ ਗਿਆ ਸੀ। ਔਰ ਇਸ ਘਟਨਾ ਨੂੰ ਵੀ 19 ਸਾਲ ਬੀਤ ਚੁੱਕੇ ਨੇ, ਔਰ ਜ਼ਾਹਰ ਹੈ ਕਿ ਹਿੰਦੂ ਮਿਲੀਟੈਂਟਸ ਦੇ ਖਾਤੇ 'ਚ ਕਲਿੰਟਨ ਨੇ ਖੁਦ ਹੀ ਉਸ ਕਿਤਾਬ ਦੇ ਵਿੱਚ ਜਿਹਦਾ ਫੋਰਵਰਡ ਉਹਨਾਂ ਨੇ ਲਿਖਿਆ ਸੀ ਦਾ ਮਾਈਟੀ ਐਂਡ ਦਾ ਐਲਮਾਈਟੀ ਮੈਡਲਿਨ ਐਲਬਰਾਈਟ ਨੇ ਪਾਇਆ। ਲੇਕਿਨ ਅੱਜ ਇਸ ਸਾਰੇ ਚੋਂ ਜਿਹੜਾ ਸਿੱਖ ਫੈਕਟਰ ਨੂੰ ਗਾਇਬ ਕੀਤਾ ਹੋਇਆ, ਔਰ ਅਸੀਂ ਜ਼ਾਹਰ ਹੈ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਉਹਨਾਂ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਲਈ ਜਿਹੜਾ ਉਹ ਯਕਜ਼ਦੀ ਦਾ ਇਜ਼ਹਾਰ ਵੀ ਕਰਦੇ ਹਨ, ਕਸ਼ਮੀਰ ਦੇ ਸਿੱਖ ਵੀ ਕਰਦੇ ਨੇ। ਇਸ ਲਈ ਉਹਨਾਂ ਨੇ ਇਹਦੇ ਬਾਵਜੂਦ ਕਿ ਕਸ਼ਮੀਰੀ ਪੰਡਤਾਂ ਨੂੰ ਤਾਂ ਇੱਕ ਗੇਮ ਪਲਾਨ ਦੇ ਥੱਲੇ ਉੱਥੋਂ ਹਿਜਰਤ ਕਰਵਾਈ, ਲੇਕਿਨ ਸਿੱਖਾਂ ਨੇ ਆਪਣੀ ਅੱਡੀ ਗੱਡ ਦਿੱਤੀ ਕਿ ਨਹੀਂ, ਇਹ ਸਾਡਾ ਘਰ ਹੈ, ਇਹ ਸਾਡੇ ਭਰਾ ਭੈਣਾਂ ਨੇ, ਅਸੀਂ ਇਹਨਾਂ ਨੂੰ ਛੱਡ ਕੇ ਨਹੀਂ ਜਾਣਾ। ਬੇਸ਼ੱਕ 35 ਸਿੱਖ ਮਾਰ ਕੇ ਉਹਨਾਂ ਨੇ ਉਹ ਹਿਜਰਤ ਨੂੰ ਅੱਗੇ ਤੋਰਨਾ ਚਾਹਿਆ, ਪਰ ਗੱਲ ਉਹਨਾਂ ਦੀ ਬਣੀ ਨਹੀਂ ਹੈ। ਸੋ ਅਸੀਂ ਇੱਕ ਪਾਸੇ ਦੇਖ ਰਹੇ ਕਿ ਇਸ ਸਭ ਦੇ ਬਾਵਜੂਦ ਹੁਣ ਕਿਉਂਕਿ ਬੁੱਧਵਾਰ ਇਹ ਹੀਅਰਿੰਗ ਹੈ, ਔਰ ਇਸ ਤੋਂ ਪਹਿਲਾਂ ਭਾਰਤ ਸਰਕਾਰ ਇਹ ਪ੍ਰਭਾਵ ਦੇਣਾ ਚਾਹੁੰਦੀ ਹੈ ਕਿ ਜੀ ਉੱਥੇ ਸਭ ਕੁਝ ਨਾਰਮਲ ਹੈ। ਜਿਵੇਂ ਅੱਜ ਹੀ ਜਿਹੜਾ ਜੈ ਸ਼ੰਕਰ ਇਹਨਾਂ ਦਾ ਫੋਰਨ ਮਿਨਿਸਟਰ ਹੈ, ਡਿਪਲੋਮੈਟ ਟਰਨਡ ਪੋਲੀਟੀਸ਼ੀਅਨ, ਉਹਨੇ ਕਿਹਾ ਜੀ ਬਾਕੀ ਤਾਂ ਠੀਕ ਹੈ, ਜਿਹੜਾ ਇੰਗਲਿਸ਼ ਮੀਡੀਆ ਹੈ ਕਿਉਂਕਿ ਲਿਬਰਲ ਇੰਗਲਿਸ਼ ਮੀਡੀਆ ਇਜ਼ ਨਾਟ ਰਿਪੋਰਟਿੰਗ ਰਾਈਟ ਔਨ ਕਸ਼ਮੀਰ, ਇਹ ਦੱਸਣ ਦੇ ਲਈ ਕਿ ਵੀ ਜਿਹੜਾ ਇੱਥੇ ਅਸੀਂ ਗੋਦੀ ਮੀਡੀਆ ਤੇ ਦੂਜਾ ਕਾਬੂ ਕੀਤਾ ਹੋਇਆ ਹੈ ਉਹ ਤਾਂ ਹੈ ਹੀ ਸਾਡਾ ਗੋਦੀ ਮੀਡੀਆ, ਪਰ ਜੇ ਇੰਟਰਨੈਸ਼ਨਲ ਮੀਡੀਆ ਨੇ ਕਸ਼ਮੀਰ ਇਸ਼ੂ ਨੂੰ ਹਾਈਲਾਈਟ ਕੀਤਾ ਹੋਇਆ ਤੇ ਉਹ ਉਹਨਾਂ ਨੂੰ ਲੱਗਦਾ ਹੈ ਕਿ ਜੀ ਇਹਨੂੰ ਅਸੀਂ ਕਿਵੇਂ ਸਾਈਡ ਕਰ ਸਕੀਏ ਜਾਂ ਟਾਰਗੇਟ ਕਰੀਏ ਕਿ ਜੀ ਇਹ ਜਿਹੜਾ ਫੇਅਰ ਰਿਪੋਰਟਿੰਗ ਨਹੀਂ ਕਰ ਰਹੇ। ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਵੀ ਕਿਵੇਂ ਹੁਣ ਜਿੱਥੇ ਅਸੀਂ ਚੋਣਾਂ ਦੇ ਮੌਸਮ ਦੀ ਗੱਲ ਕੀਤੀ ਪਹਿਲੇ ਸੈਗਮੈਂਟ 'ਚ, ਭਾਰਤ ਦੇ ਵਿੱਚ ਮਹਾਰਾਸ਼ਟਰ ਔਰ ਹਰਿਆਣਾ ਦੋਨਾਂ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਨੇ, ਔਰ ਜ਼ਾਹਰ ਹੈ ਕਿ ਜਿਵੇਂ ਇਹਨਾਂ ਦਾ BJP ਦਾ ਇੱਕ ਸਿੱਖ ਕੈਂਡੀਡੇਟ ਹਰਿਆਣੇ 'ਚ ਜਿਹੜਾ ਅਕਾਲੀ ਛੱਡ ਕੇ ਅਕਾਲੀ ਪਾਰਟੀ ਉਹਨੇ BJP ਜੁਆਇਨ ਕੀਤਾ ਅਸੰਧ ਦੇ ਵਿੱਚ, ਉਹ ਆਪਣੇ ਗਰੁੱਪ 'ਚ ਕਹਿ ਰਿਹਾ ਕਿ ਜੀ ਤੁਸੀਂ ਵੋਟ ਸਾਨੂੰ ਪਾਓ ਜਾਂ ਨਾ ਪਾਓ BJP ਨੂੰ, ਪਰ ਤੁਸੀਂ ਜਿਹੜੇ ਮਰਜ਼ੀ ਬਟਨ ਦੇ ਉੱਤੇ ਦੱਬੋ, ਮੋਦੀ ਨੇ ਹਰ ਚੀਜ਼ ਤੇ ਅੱਖ ਰੱਖੀ ਹੋਈ ਹੈ, ਤੁਸੀਂ ਜਿਹੜਾ ਮਰਜ਼ੀ ਬਟਨ ਦੱਬੋ ਅਲਟੀਮੇਟਲੀ ਨਿਕਲਣੀ ਵੋਟ ਕਮਲ ਦੇ ਫੁੱਲ ਦੀ ਹੈ। ਸੋ ਜਿਤਨਾ ਅਸੀਂ ਹੈ ਹੁਣ ਇਹਨੂੰ ਲੈ ਕੇ ਇੱਕਦਮ ਗੱਲ ਸ਼ੁਰੂ ਹੋਈ ਕਿ ਵੀ ਇਹ ਤਾਂ ਉਹਨਾਂ ਦਾ MLA ਜਿਹੜਾ ਸਿਟਿੰਗ ਵੀ ਹੈ ਔਰ ਹੁਣ BJP ਦੀ ਟਿਕਟ ਤੇ ਲੜ ਰਿਹਾ, ਉਹ ਕਹਿ ਰਿਹਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿੱਥੇ ਪਾਉਂਦੇ ਹੋ, ਅਲਟੀਮੇਟਲੀ ਮੋਦੀ ਜੀ ਨੇ ਇਸ ਗੱਲ ਦਾ ਧਿਆਨ ਰੱਖਿਆ ਹੋਇਆ ਹੈ ਕਿ ਵੀ ਨਿਕਲਣਾ ਉੱਥੋਂ। ਇਹ EVM ਮਸ਼ੀਨਾਂ ਦੀ ਗੱਲ ਹੋ ਰਹੀ ਹੈ। ਸੋ ਮੈਨੂੰ ਤਾਂ ਕੋਈ ਸ਼ੱਕ ਨਹੀਂ ਹੈ ਕਿ ਮਹਾਰਾਸ਼ਟਰ 'ਚ ਵੀ ਔਰ ਹਰਿਆਣੇ 'ਚ ਵੀ 2/3 ਜਿਹੜੀਆਂ ਨੇ ਸੀਟਾਂ ਇਹ BJP ਜਾਂ ਇਹਨਾਂ ਦਾ ਅਲਾਇੰਸ ਸ਼ਿਵ ਸੈਨਾ ਨਾਲ ਉੱਥੇ ਅਲਾਇੰਸ ਹੈ, ਹਰਿਆਣੇ 'ਚ ਆਪਣੇ ਤੌਰ ਤੇ ਸ਼ਾਇਦ 90 ਸੀਟਾਂ ਨੇ, ਉਹ ਉਹਨਾਂ ਦੀ ਸੇਫ ਹਕੂਮਤ ਬਣਨੀ ਹੈ। ਸੋ ਕੋਈ ਫਿਕਰ ਵਾਲੀ ਗੱਲ ਨਹੀਂ ਹੈ। ਕਾਂਗਰਸ ਵੈਸੇ ਵੀ ਮੁਰਦਿਆਂ ਦੀ ਪਾਰਟੀ ਬਣ ਗਿਆ, ਕਰਪਟ ਤਾਂ ਪਹਿਲਾਂ ਹੀ ਸੀ, ਲੇਕਿਨ ਜਿਵੇਂ
ਇਹਨਾਂ ਨੇ ਜਿਸ ਸਾਰੇ ਅੰਦਾਜ਼ ਵਿੱਚ ਤੋਂ ਐਵੇਂ ਖਾਨਾ ਪੂਰਤੀ ਕਰ ਰਹੇ ਨੇ, ਪਰ ਇੱਕ ਕਾਮਯਾਬੀ ਜ਼ਰੂਰ ਇਹਨਾਂ ਨੂੰ ਦੇਣੀ ਬਣਦੀ ਹੈ ਕਿ ਜਦੋਂ ਅਸੀਂ ਹਿੰਦੂਤਵਾਦੀ ਆਈਡੀਓਲੋਜੀ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਕਿ 20ਵੀਂ ਸਦੀ 'ਚ ਜਦੋਂ ਹਿੰਦੂਤਵਾ ਦੀ ਰੀਜੂਵੀਨੇਸ਼ਨ ਦੀ ਲਾਈਨ ਬੇਸ਼ੱਕ ਉਹ ਲਈ ਗਾਂਧੀ ਨੇ, ਕਿਉਂਕਿ ਗਾਂਧੀ ਨੇ ਪਹਿਲੀ ਵਾਰ ਹਿੰਦੂ ਧਰਮ ਲਿਆ ਕੇ ਵਾੜਿਆ ਸਿਆਸਤ ਦੇ ਵਿੱਚ, ਔਰ ਕੱਲਾ ਹਿੰਦੂ ਧਰਮ ਹੀ ਨਹੀਂ, ਪਹਿਲਾਂ ਦਾ ਧਰਮ ਵਾੜਿਆ। ਜਿਹੜੀ ਖਿਲਾਫਤ ਮੂਵਮੈਂਟ ਸੀ ਖਲੀਫੇ ਦੇ ਹੱਕ 'ਚ, ਉਹਦੀ ਗਾਂਧੀ ਨੇ ਸਪੋਰਟ ਕੀਤੀ, ਜਦੋਂ ਕਿ ਕਾਇਦੇ ਆਜ਼ਮ ਜਿਹੜੇ ਉਦੋਂ ਕਾਂਗਰਸ ਦੇ ਟਾਵਰਿੰਗ ਲੀਡਰ ਸੀ, ਉਹਨਾਂ ਨੇ ਵਿਰੋਧ ਕੀਤਾ। ਉਹਨਾਂ ਨੇ ਕਿਹਾ ਜੀ ਇਹ ਮਜ਼ਹਬ ਨਾ ਵਿੱਚ ਲਿਆਓ, ਲੇਕਿਨ ਗਾਂਧੀ ਨੂੰ ਸੂਟ ਕਰਦਾ ਸੀ ਭਾਰਤ ਦੇ ਮੁਸਲਮਾਨਾਂ ਦਾ ਵਿਸ਼ਵਾਸ ਜਿੱਤਣ ਦੇ ਲਈ। ਇਹੀ ਕਾਰਨ ਸੀ ਕਿ ਉਹੀ ਮੌਲਾਨਾ ਅਬੁਲ ਕਲਾਮ ਆਜ਼ਾਦ ਹੋਏ ਜਾਂ ਦੂਸਰੇ ਲੋਕ ਹੋਣ, ਉਹ ਅਲਟੀਮੇਟਲੀ ਕਾਂਗਰਸ ਦੇ ਨਾਲ ਐਸੇ ਜੁੜੇ, ਉਹਨਾਂ ਨੂੰ ਲੱਗਿਆ ਜੀ ਗਾਂਧੀ ਇਹ ਤਾਂ ਸਾਡੇ ਖਿਲਾਫਤ ਦੀ ਹਮਾਇਤ ਕਰ ਰਹੇ। ਲੇਕਿਨ ਇਹ ਬੜਾ ਡੇਂਜਰਸ ਰੁਝਾਨ ਸੀ ਜਿਹੜਾ ਬਾਅਦ ਦੇ ਵਿੱਚ ਨਜ਼ਰ ਆਇਆ ਕਿ ਗਾਂਧੀ ਨੇ ਤਾਂ ਹਿੰਦੂਤਵਾ ਲਪੇਟ ਲਪੂਟ ਕੇ ਦਿੱਤਾ ਰਾਮ ਰਾਜ ਦੇ ਨਾਂ ਥੱਲੇ, ਫਿਰ ਕਿਵੇਂ ਵਰਤ ਰੱਖਣ ਦੀ ਪ੍ਰੈਕਟਿਸ ਹੋਏ, ਦੂਜੀ ਹੋਏ, ਔਰ ਬਹੁਤ ਘੱਟ ਲੋਕ ਸਮਝਦੇ ਨੇ। ਬਹੁਤ ਸਾਰੇ ਜਦੋਂ ਟੂ ਨੇਸ਼ਨ ਥਿਊਰੀ ਜਾਂ ਦੂਜੇ ਤੀਜੇ ਦੀ ਗੱਲ ਕਰਨਗੇ ਤੇ ਉਹ ਕਾਇਦੇ ਆਜ਼ਮ ਜਾਂ ਮੁਸਲਿਮ ਲੀਗ ਨੂੰ ਇਹਦੇ ਲਈ ਜਿਹੜਾ ਜ਼ਿੰਮੇਵਾਰ, ਗੱਲ ਇਵੇਂ ਨਹੀਂ ਹੈ। ਸਾਵਰਕਰ ਨੇ ਬਹੁਤ ਪਹਿਲਾਂ, ਸਾਵਰਕਰ ਦਾ ਜਿਹਨੂੰ ਹੁਣ ਭਾਰਤ ਰਤਨ ਮੰਗ ਰਹੇ ਨੇ, ਉਹਦੇ ਲਾਈਫ ਦੇ 2-3 ਪਾਰਟ ਨੇ। 1911 ਤੱਕ ਉਹਦੀ ਇੱਕ ਪਹੁੰਚ ਡਿਫਰੈਂਟ ਸੀ, ਉਹ ਇੱਕ ਰੈਵੋਲੂਸ਼ਨਰੀ ਵਾਲੀ ਸੀ, ਇੰਗਲੈਂਡ ਵੀ ਹੋ ਰਿਹਾ, ਭੱਜਿਆ ਵੀ ਜਿਹੜਾ ਉਹਨਾਂ ਦੇ ਜਹਾਜ਼ ਚੋਂ, ਔਰ ਦੂਜੇ ਫਿਰ ਉਹ ਕਾਬੂ ਆ ਗਿਆ। ਫਿਰ ਅਗਲੇ ਜਿਹੜੇ 22-23 ਸਾਲ ਹੈ ਸ਼ਾਇਦ, ਉਹ ਕਾਲਾ ਪਾਣੀ ਜਾਂ ਫਿਰ ਉਹਦੇ ਮਾਫੀਨਾਮੇ 8 ਤੋਂ 10 ਨੇ ਅੰਗਰੇਜ਼ਾਂ ਨੂੰ, ਉਹਨੇ ਕਿਹਾ ਕਿ ਜੀ ਬਿਲਕੁਲ ਤੁਹਾਡੇ ਤੋਂ ਤਾਂ ਵਧੀਆ ਰਾਜ ਹੀ ਕੋਈ ਨਹੀਂ ਹੈ। ਫਿਰ ਜਦੋਂ ਮਾਫੀਨਾਮਾ ਦੇ ਕੇ ਉੱਥੋਂ ਰਿਲੀਜ਼ ਹੋਇਆ, ਫਿਰ ਜਿਹੜਾ ਉਹਦਾ ਉਹ ਐਂਟਾਈ ਬ੍ਰਿਟਿਸ਼ ਨਹੀਂ ਰਿਹਾ, ਉਹਨੇ ਹਿੰਦੂਤਵਾਦੀਆਂ ਫਾਊਂਡੇਸ਼ਨ, ਹਿੰਦੂ ਮਹਾਸਭਾ ਜਿਹੜੀ ਮਦਨ ਮੋਹਨ ਮਾਲਵੀਆ ਨੇ ਬਣਾਈ ਸੀ, ਉਹਨੂੰ ਅੱਗੇ ਤੋਰਿਆ। ਨਥੂਰਾਮ ਗੋਡਸੇ ਜਿਹਨੇ ਗਾਂਧੀ ਨੂੰ ਮਾਰਿਆ, ਉਹ ਸਾਵਰਕਰ ਦਾ ਚੇਲਾ ਸੀ। ਹਿੰਦੂ ਮਹਾਸਭਾ ਦੇ ਨਾਲ RSS ਤੋਂ ਬਾਅਦ RSS ਨੇ ਤਾਂ ਆਪਣੇ ਆਪ ਨੂੰ ਸੋਸ਼ਲ ਨੈਟਵਰਕ ਤੱਕ ਮਹਿਦੂਦ ਕੀਤਾ ਹੋਇਆ ਸੀ, ਔਰ ਸਾਵਰਕਰ ਨੇ ਕਿਹਾ ਨਹੀਂ ਇਹ ਪੋਲੀਟੀਕਲ, ਸਾਵਰਕਰ ਨੇ ਸੈਕੰਡ ਵਰਲਡ ਵਾਰ ਦੇ ਵੇਲੇ ਹਿੰਦੂਆਂ ਨੂੰ ਕਿਹਾ, RSS ਨੇ ਵੀ ਕਿਹਾ ਕਿ ਜੀ ਫੌਜ ਜੁਆਇਨ ਕਰੋ, ਕਿਉਂਕਿ ਜੇ ਤੁਸੀਂ ਮਿਲਟਰੀ ਟ੍ਰੇਨਿੰਗ ਤੁਹਾਡੀ ਨਹੀਂ ਹੋਏਗੀ, ਇਹ ਤਾਂ ਹਿੰਦੂ ਕਾਵੜ ਨੇ ਬਣਾ ਦਿੱਤਾ ਹੈ ਤੁਹਾਨੂੰ। ਸੋ ਕੁੱਲ ਮਿਲਾ ਕੇ ਜਿਹੜਾ ਹਿੰਦੂਤਵਾ ਦਾ ਇਹ ਸਾਰੇ ਪੀਰੀਅਡ ਦੇ ਵਿੱਚ ਬਰਾਬਰਤਾ ਦੇ ਨਾਲ ਜਿਸ ਦੀ ਸ਼ੁਰੂਆਤ ਹੁੰਦੀ ਹੈ, ਕਾਂਗਰਸ 1937 ਦੇ ਵਿੱਚ ਪ੍ਰੋਵਿੰਸ਼ੀਅਲ ਸੈਪਰੇਟ ਇਲੈਕਟੋਰੇਟ ਤਾਂ ਬਣ ਚੁੱਕਾ ਸੀ 1911 ਦੀਆਂ ਇਲੈਕਸ਼ਨਾਂ ਦੇ ਵੇਲੇ ਸ਼ਾਇਦ, ਲੇਕਿਨ ਜਿੱਥੇ ਜਿੱਥੇ ਕਾਂਗਰਸ ਦੀਆਂ ਹਕੂਮਤਾਂ ਬਣੀਆਂ, ਅੱਜ ਜਿਹੜੀ ਅਸੀਂ ਹਿੰਦੂਤਵਾ ਦੀ ਗੱਲ ਦੇਖ ਰਹੇ ਹਾਂ, ਇਹ ਉਹਨਾਂ ਨੇ 1937 ਦੇ ਵਿੱਚ ਹੀ, ਜੇ ਪਾਕਿਸਤਾਨ ਬਣਾਉਣ 'ਚ ਕਿਸੇ ਚੀਜ਼ ਨੇ ਸਭ ਤੋਂ ਸੈਂਟਰਲ ਰੋਲ ਅਦਾ ਕੀਤਾ, ਉਹ ਹਿੰਦੂਤਵੀਆਂ ਦੀ ਨਫ਼ਰਤ ਤਾਂ ਇੱਕ ਪਾਸੇ। 1937 ਜਿੱਥੇ ਕਾਂਗਰਸ ਦੀਆਂ ਹਕੂਮਤਾਂ ਬਣੀਆਂ, ਸਾਰੇ ਪਾਸੇ ਬਣੀ, ਮੁਸਲਿਮ ਲੀਗ ਦੀ ਕਿਤੇ ਹਕੂਮਤ ਨਹੀਂ ਸੀ, ਸਾਰੇ ਮੁਸਲਮਾਨ ਮੇਨ ਸਟ੍ਰੀਮ ਕਾਂਗਰਸ ਦੇ ਨਾਲ ਆਏ। ਇਹ ਜਿੰਨਾ ਵੰਦੇ ਮਾਤਰਮ ਵੀ, ਸੂਰਜ ਪੂਜਾ, ਹਿੰਦੂ ਦੇਵੀ ਦੇਵਤਿਆਂ ਦੀ ਗੱਲ, ਔਰ ਬਿਲਕੁਲ ਹਿੰਦੀ ਹਰ ਥਾਂ ਲਾਗੂ ਕਰਨ ਦੀ ਗੱਲ, ਉਰਦੂ, ਇਹ ਤਾਂ ਕਾਂਗਰਸ ਹਕੂਮਤਾਂ ਨੇ ਕਰ ਦਿੱਤੀ। ਔਰ ਇਸ ਗੱਲ ਨੇ ਕੰਨ ਖੋਲ ਦਿੱਤੇ, ਅੱਖਾਂ ਖੋਲ ਦਿੱਤੀਆਂ ਸਾਰੀ ਮੁਸਲਿਮ ਲੀਗ ਦੀ ਲੀਡਰਸ਼ਿਪ ਦੀ ਕਿ ਅਜੇ ਅੰਗਰੇਜ਼ ਇੱਥੇ ਬੈਠੇ ਹੋਏ ਨੇ, ਇਹ ਤਾਂ ਕਾਂਗਰਸ ਲਾਗੂ ਕਰ ਰਹੀ ਹੈ ਹਿੰਦੂਤਵਾ ਦਾ ਸਾਰਾ ਏਜੰਡਾ, ਤੇ ਕੱਲ ਨੂੰ ਜਦੋਂ ਅੰਗਰੇਜ਼ ਚਲੇ ਗਏ ਸਿੰਪਲ ਮੈਜੋਰਟੀ ਨਾਲ ਕਾਨਸਟੀਟਿਊਸ਼ਨ ਬਣਾ ਕੇ ਸਾਡਾ ਕੀ ਹਾਲ ਕਰਨਗੇ। ਹੁਣ ਮੈਂ ਇਹ ਸਾਰੀ ਬੈਕਗ੍ਰਾਉਂਡ ਬੇਸ਼ੱਕ ਅਸੀਂ ਅੱਗੇ ਵੀ ਦੁਹਰਾਉਂਦੇ ਰਹਿੰਦੇ ਹਾਂ, ਮੈਂ ਇਸ ਲਈ ਦਿੱਤੀ ਹੈ ਕਿ ਇਸ ਵੇਲੇ ਮਰੀ ਹੋਈ ਕਾਂਗਰਸ ਵੀ ਜਿਹੜੀ ਹੈ ਉਹ ਇਹਨਾਂ ਦੇ ਨਾਲ BJP ਨਾਲ ਕੰਪੀਟ ਕਰ ਰਹੀ ਹੈ ਹਿੰਦੂਤਵਾ ਦੇ ਲਈ, ਇਹ ਦੱਸਣ ਦੇ ਲਈ ਕਿ ਅਸੀਂ ਸਭ ਤੋਂ ਵੱਡੇ ਪਾਕਿਸਤਾਨ ਦੇ ਦੁਸ਼ਮਣ ਹੈ, ਮੁਸਲਮਾਨਾਂ ਦੇ ਦੁਸ਼ਮਣ ਹੈ। ਉਹ ਤਾਂ ਰਾਹੁਲ ਗਾਂਧੀ ਨੇ ਜਦੋਂ ਗੁਜਰਾਤ ਔਰ ਕਰਨਾਟਕਾ 'ਚ ਕੈਂਪੇਨ ਕੀਤਾ, ਉਹਨਾਂ ਦੇ ਸਪੋਕਸਮੈਨ ਨੇ ਕਿਹਾ ਜੀ ਉਹ ਤਾਂ ਜਨਾਊਧਾਰੀ ਬ੍ਰਾਹਮਣ ਹੈ, ਕੌਲ ਬ੍ਰਾਹਮਣ ਹੈ, ਸ਼ਿਵ ਜੀ ਦਾ ਪੁਜਾਰੀ ਹੈ। ਉਸ ਨੂੰ ਜਿਹੜਾ ਉਹਨੇ ਥਾਂ ਥਾਂ ਤੇ ਜਾ ਕੇ ਮੰਦਰਾਂ 'ਚ ਟਲ ਵੀ ਖੜਕਾਏ, ਹਰ ਥਾਂ ਜਾ ਕੇ ਉੱਥੇ ਨੇਪਾਲ 'ਚ ਪਹੁੰਚ ਗਿਆ ਪਸ਼ੂਪਤੀ ਮੰਦਰ 'ਚ, ਇਹ ਦੱਸਣ ਦੇ ਲਈ ਜੀ ਮੈਂ ਸ਼ਿਵ ਜੀ ਦਾ ਭਗਤ ਹਾਂ। ਔਰ ਇਸ ਸਾਰੇ ਦੌਰ ਦੇ ਵਿੱਚ ਕਾਂਗਰਸ ਨੇ ਬਿਲਕੁਲ ਇਹੀ, ਕਿਉਂਕਿ ਇਸ ਵੇਲੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜਿਹੜੀ ਮੈਜੋਰਟੀ ਹਿੰਦੂ ਹੈ ਉਹ ਤਾਂ ਰੈਡੀਕਲਾਈਜ਼ ਹੋ ਗਏ, ਹਿੰਦੂ ਤਵੀ ਬਣ ਗਏ, ਤੇ ਕਾਂਗਰਸ ਉਹਨਾਂ ਨੂੰ ਇਸ ਦੱਸਣਾ ਚਾਹੁੰਦੀ ਹੈ ਵੀ ਇਕੱਲੇ ਇਹ ਹਿੰਦੂ ਤਵੀ ਨਹੀਂ, ਅਜੇ ਸਿੱਖਾਂ ਦੇ ਫੈਕਟਰ ਦੀ ਗੱਲ ਨਹੀਂ। ਉਹ ਤਾਂ ਟਵੀਟ ਵਗੈਰਾ ਤੇ ਕਰਦੇ ਨੇ, ਦੇਖੋ ਜੀ ਅਸੀਂ ਸਿੱਖਾਂ ਨੂੰ ਸਬਕ ਸਿਖਾਇਆ, ਇਹ ਉਹ ਕੀਤਾ, ਪਰ ਅਜੇ ਜਿਹੜਾ ਸਿੱਖਾਂ ਨੂੰ ਉਹ, ਜਿਵੇਂ ਅੱਜ ਮੈਂ ਉਹਦੇ ਵਾਇਸ ਆਫ ਅਮਰੀਕਾ ਦੇ ਸੈਗਮੈਂਟ 'ਚ ਆਪਣੇ ਇੰਟਰਵਿਊ 'ਚ ਵੀ ਕਿਹਾ
ਮੈਂ ਕਿਹਾ ਜੀ ਇਹ ਕਸ਼ਮੀਰ ਤੋਂ ਬਾਅਦ ਇਹ ਸਿੱਖਾਂ ਨੂੰ ਇਸ ਵੇਲੇ ਡਾਇਰੈਕਟ ਹਿੱਟ ਨਹੀਂ ਕਰਨਾ ਚਾਹੁੰਦੇ, ਵਨ ਐਟ ਏ ਟਾਈਮ ਜੀ। ਔਰ ਇਹਨਾਂ ਦਾ ਹੀ ਜਿਹੜਾ ਸੀ ਆਈਡੀਆਲੋਗ ਜਿਹਨੇ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਸੀ ਜੂਨ 84 ਦੇ ਹਮਲੇ ਲਈ, ਵਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ। ਸੋ ਇਹਨਾਂ ਦੇ ਲਈ ਕੋਈ ਵੱਖਰਾ ਨਹੀਂ ਹੈ ਪਾਰਟ। ਸੋ ਹੁਣ ਕਪਿਲ ਸਿੱਬਲ ਜਿਹੜਾ ਕਿ ਇੱਕ ਵੱਡਾ ਵਕੀਲ ਵੀ ਹੈ, ਇਹਨਾਂ ਦਾ ਸਪੋਕਸਪਰਸਨ ਵੀ ਕਾਂਗਰਸ ਦਾ ਸੀਨੀਅਰ ਲੀਡਰ ਹੈ, ਜੇ ਕਦਾਵਰ 4-5 ਗਿਣਨੇ ਹੋਣ ਤੇ ਉਹਨਾਂ 'ਚ ਕਪਿਲ ਸਿੱਬਲ ਹੈ। ਹੁਣ ਉਹ ਸਟੇਟਮੈਂਟ ਦੇ ਰਿਹਾ ਔਰ ਇਹਨਾਂ ਦੇ ਮੀਡੀਆ ਨੇ ਕਵਰ ਕੀਤਾ ਹੈ, ਪਾਕਿਸਤਾਨ ਵਾਸ ਸਪਲਿਟ ਬਿਕੋਜ਼ ਆਫ ਕਾਂਗਰਸ। ਕਪਿਲ ਸਿੱਬਲ ਕਹਿ ਰਿਹਾ ਹੈ ਕਿ ਤੁਸੀਂ ਐਡਾ ਕ੍ਰੈਡਿਟ ਆਰਟੀਕਲ 370 ਦਾ ਲੈ ਰਹੇ ਹੋ ਤੋੜਨ ਦਾ, ਏਡੀ ਗੱਲ ਨਹੀਂ ਹੈ, ਕਿਉਂਕਿ ਉਸ ਤੋਂ ਪਹਿਲਾਂ ਮੋਦੀ ਉਹਨਾਂ ਨੂੰ ਚੈਲੰਜ ਕਰ ਚੁੱਕਾ ਹੈ, ਇਨਕਲੂਡਿੰਗ ਸਾਰੀ ਹੋਰ ਆਪੋਜੀਸ਼ਨ ਪਾਰਟੀਆਂ ਦੇ, ਕਿ ਜੀ ਜੇ ਤੁਹਾਡੇ 'ਚ ਹਿੰਮਤ ਹੈ ਤੇ ਤੁਸੀਂ ਆਪਣੇ ਇਲੈਕਸ਼ਨ ਮੈਨੀਫੈਸਟੋ 'ਚ ਸ਼ਾਮਲ ਕਰੋ ਕਿ ਜੇ ਤੁਹਾਡੀ ਸਰਕਾਰ ਬਣੀ ਤਾਂ ਤੁਸੀਂ ਆਰਟੀਕਲ 370 ਵਾਪਸ ਲਿਆਓਗੇ। ਹੁਣ ਉਹ ਤਾਂ ਕੀ ਕਰਨਾ ਹੈ, ਕਪਿਲ ਸਿੱਬਲ ਇੱਕ ਸਟੈਪ ਅੱਗੇ ਜਾ ਕੇ ਕਹਿ ਰਿਹਾ ਹੈ, ਕਾਂਗਰਸ on Saturday accused BJP of raising the issue of revocation of Article 370 provisions in the assembly polls for electoral gains and said, Prime Minister Modi must tell the people that it was because of the Congress that Pakistan's integral part split from it। ਕਿ ਵੀ ਇਹ ਜਿਹੜਾ ਮੋਦੀ ਨੂੰ ਇਹ ਦੱਸਣਾ ਚਾਹੀਦਾ ਹੈ ਲੋਕਾਂ ਨੂੰ ਕਿ ਇਹ ਕਾਂਗਰਸ ਦੀ ਵਜ੍ਹਾ ਕਰਕੇ ਅਸੀਂ ਪਾਕਿਸਤਾਨ ਦਾ, ਉਹ ਇਹ ਕਹਿਣਾ ਚਾਹੁੰਦਾ ਕਿ ਕਸ਼ਮੀਰ ਤਾਂ ਡਿਸਪਿਊਟਡ ਟੈਰੀਟਰੀ ਸੀ, ਉਹਦਾ ਹੀ ਤੁਸੀਂ ਕੋਈ ਲੈ ਲਿਆ ਫੈਸਲਾ, ਕੋਈ ਏਡੀ ਗੱਲ ਨਹੀਂ ਹੈ, ਅਸੀਂ ਤਾਂ ਪਾਕਿਸਤਾਨ ਨੂੰ ਤੋੜ ਦਿੱਤਾ, ਉਹਨੂੰ ਸਪਲਿਟ ਕਰ ਦਿੱਤਾ ਹੈ। ਔਰ ਇਹ ਕਹਿ ਰਿਹਾ ਕਿ ਟੈਲ ਦਾ ਪੀਪਲ ਆਫ ਹਰਿਆਣਾ that it was because of Congress that Pakistan's integral part was split from it. This happened under the Congress rule. Praise the Congress, but you don't have the guts to do that. So ਹੁਣ ਇਹਦੇ ਤੋਂ ਅੰਦਾਜ਼ਾ ਲਾ ਲਓ ਕਿ ਵੀ ਅਲਟੀਮੇਟਲੀ ਇਹ ਕੀ ਜਿਹੜਾ ਕਿਸ ਡਾਇਰੈਕਸ਼ਨ 'ਚ ਉੱਥੇ ਜਾ ਰਿਹਾ। ਸੋ ਉੱਥੇ ਕੋਈ ਫਰਕ ਨਹੀਂ ਪਏਗਾ ਕਿ ਇਹ ਆ ਜਾਏ ਜਾਂ ਬੀ ਆ ਜਾਏ। ਇੱਕ ਜਿਹੜਾ ਉਹ ਕਫਨ ਚੋਰ ਸੀ ਵੇਚਣ ਵਾਲਾ, ਉਹਦਾ ਮੁੰਡਾ ਆ ਗਿਆ, ਉਹ ਹੱਡੀਆਂ ਵੇਚਣ ਵਾਲਾ ਨਿਕਲਿਆ ਤੇ ਲੋਕ ਕਹਿਣ ਲੱਗ ਗਏ ਕਿ ਜੀ ਇਹ ਹੱਡੀਆਂ ਵੇਚਣ ਵਾਲਾ ਪੁੱਤਰ ਆ ਗਿਆ, ਇਹਦੇ ਕੋਲੋਂ ਤਾਂ ਇਹਦਾ ਪਿਓ ਚੰਗਾ ਸੀ ਜਿਹੜਾ ਘੱਟੋ ਘੱਟ ਕਫਨ ਹੀ ਵੇਚਦਾ ਸੀ। ਸੋ ਇੱਥੇ ਤਾਂ ਦੌੜ ਇਹ ਲੱਗੀ ਹੋਈ ਹੈ। ਔਰ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਇਹਨਾਂ ਦੀਆਂ ਨੀਤੀਆਂ ਕੀ ਨੇ, ਜ਼ਾਹਰ ਹੈ ਕਿ ਵੀ ਇਹ ਪੂਰੇ ਜ਼ੁਲਮ ਦੇ ਉੱਤੇ ਉਤਰੇ ਹੋਏ ਨੇ। ਔਰ ਇਹਨਾਂ ਦੇ ਕਿਉਂਕਿ ਹੁਣ ਕਸ਼ਮੀਰ ਮੁੱਦੇ ਦੇ ਉੱਤੇ ਵੀ ਜਿਹੜੀਆਂ ਮੇਨ ਸਟੇਟਮੈਂਟਸ ਨੇ ਇਹਨਾਂ ਦੇ ਪੋਲੀਟੀਕਲ ਲੀਡਰ ਜਾਂ ਸੈਂਟਰ ਦੇ ਘੱਟ ਦਿੰਦੇ ਨੇ, ਜਾਂ ਗਵਰਨਰ ਰੱਖਿਆ ਹੋਇਆ ਜਿਹੜਾ ਜੰਮੂ ਕਸ਼ਮੀਰ ਦਾ ਜਿਹੜਾ ਧਮਕੀਆਂ ਦਿੰਦਾ ਵੀ ਅਸੀਂ ਆਹ ਕਰ ਦਿਆਂਗੇ ਉਹ ਕਰ ਦਿਆਂਗੇ, ਜਾਂ RSS ਦਾ ਜਿਹੜਾ ਆਈਡੀਆਲੋਗ ਹੈ ਰਾਮ ਮਾਧਵ, ਔਰ ਇਹ ਨੈਸ਼ਨਲ ਜਨਰਲ ਸੈਕਟਰੀ ਹੈ ਇਹਨਾਂ ਦਾ, ਉਹਨੇ ਅੱਜ ਬਿਆਨ ਦਿੱਤਾ ਹੈ ਮੈਨੀ ਜੇਲਸ ਫॉर ਦੋਜ਼ ਕਮਿੰਗ ਇਨ ਵੇ ਆਫ ਜੰਮੂ ਐਂਡ ਕਸ਼ਮੀਰ ਡਿਵੈਲਪਮੈਂਟ। ਉਹਨੇ ਕਿਹਾ ਜੀ ਕੋਈ ਫਰਕ ਨਹੀਂ ਪੈਂਦਾ, 2-4 ਹਜ਼ਾਰ ਬੰਦਾ ਅਸੀਂ 2-4 ਸਾਲ ਜੇਲ੍ਹ 'ਚ ਵੀ ਰੱਖ ਦਈਏ, ਔਰ ਜਿਹੜਾ ਹੁਣ ਸਾਡੇ ਇਸ ਰਸਤੇ 'ਚ ਆਏਗਾ ਉਹਨੇ ਸ੍ਰੀਨਗਰ 'ਚ ਖਲੋ ਕੇ ਕਿਹਾ, ਔਰ ਸ੍ਰੀਨਗਰ 'ਚ ਉਹਨਾਂ ਨੇ ਇੱਕ ਭੀੜ ਇਕੱਠੀ ਕੀਤੀ ਆਪਣੇ ਸਪੋਰਟਰਸ ਦੀ, ਉਹਨੂੰ ਉਹਨਾਂ ਨੇ ਯੂਥ ਪਾਵਰ ਕਿਹਾ, ਔਰ ਉਹਦੇ 'ਚ ਯੰਗ ਯੂਥ ਪਾਰਟੀ ਕਨਵੈਨਸ਼ਨ 'ਚ ਉਹਨੇ ਕਿਹਾ ਡ੍ਰੌਪਿੰਗ ਕਲੀਅਰ ਹਿੰਟਸ ਦੈਟ there would be no reprieve for detained leadership of regional parties in the near future. BJP National General Secretary Ram Madhav today said there were many jails in the country for those coming in the way of our progress and this. ਉਹਨੇ ਕਿਹਾ ਜੀ ਭਾਰਤ ਸਾਡੇ 'ਚ ਬਹੁਤ ਸਾਰੀਆਂ ਜੇਲ੍ਹਾਂ ਨੇ, ਔਰ ਇਹ ਅਸੀਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਅਸੀਂ ਨਇਆ ਕਸ਼ਮੀਰ ਬਣਾਉਣ ਜਾ ਰਹੇ, ਔਰ ਉਸ ਦੇ ਵਿੱਚ ਇਹਨਾਂ ਦੀ ਕੋਈ ਥਾਂ ਨਹੀਂ ਹੈ। ਜਿਹੜੀਆਂ ਰੀਜਨਲ ਪਾਰਟੀਆਂ ਦੇ ਲੀਡਰ ਨੇ ਅਸੀਂ ਇਹਨਾਂ ਸਾਰਿਆਂ ਨੂੰ ਜਿਹੜਾ ਲੰਬਾ ਵਕਤ ਜੇਲ੍ਹਾਂ 'ਚ ਰੱਖਾਂਗੇ ਤਾਂ ਕਿ ਅਸੀਂ ਨਵਾਂ ਕਸ਼ਮੀਰ ਬਣਾ ਦਈਏ। ਔਰ ਇਸ ਫੰਕਸ਼ਨ ਦਾ ਨਾਂ ਜਿੱਥੇ ਕਿ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ ਪਿਛਲੇ ਇਹਨਾਂ 78 ਦਿਨਾਂ ਤੋਂ, ਉਹਦਾ ਨਾਂ ਇਹਨਾਂ ਨੇ ਰੱਖਿਆ ਜਸ਼ਨ ਕਸ਼ਮੀਰ। ਇਹ ਕਸ਼ਮੀਰ ਦਾ ਜਸ਼ਨ ਮਨਾ ਰਹੇ ਨੇ। ਔਰ ਇਸ ਸਾਰੇ ਦੇ ਨਾਲ ਨਾਲ ਅਸੀਂ ਦੇਖਦੇ ਕਿ ਵੀ ਸਕੂਲਾਂ ਬਾਰੇ ਇੱਕ ਇਹਨਾਂ ਨੇ ਖਬਰ ਲਵਾਈ ਹੋਈ ਹੈ 20% ਅਟੈਂਡੈਂਸ ਇਨ ਕਸ਼ਮੀਰ ਸਕੂਲ, 100% ਇਨ ਜੰਮੂ। ਤੇ ਅੱਗੋਂ ਜਿਹੜੇ ਸਕੂਲ ਨੇ ਉਹ ਨਿੱਕੇ ਨਿੱਕੇ ਬੱਚੇ ਜਿਹੜੇ ਨੇ ਸਕੂਲ ਜਿਹੜੇ ਬਿਲੋ 5th ਕਲਾਸ ਹੋਣਗੇ ਉਹਨਾਂ ਦਾ ਦਿਖਾ ਪਤਾ ਨਹੀਂ ਕਿਹੜੇ ਕਿੱਥੋਂ ਦਾ ਹੈ। ਪਰ ਜੇ 78 ਦਿਨਾਂ ਬਾਅਦ ਇਹਨਾਂ ਦੇ ਵੀ ਗੱਲ ਮੰਨ ਲਈ, ਇਹ ਵੀ ਝੂਠ ਹੈ, 20% ਵੀ ਝੂਠ ਹੈ। ਤੇ ਜੇ 80% ਮਾਪਿਓ 75 ਦਿਨ ਬਾਅਦ ਵੀ ਆਪਣੇ ਛੋਟੇ ਬੱਚਿਆਂ ਨੂੰ, ਇਹ ਹਾਈ ਸਕੂਲਰ ਨਹੀਂ ਨੇ ਜਾਂ ਕਾਲਜ ਯੂਨੀਵਰਸਿਟੀਆਂ ਨਹੀਂ ਨੇ, ਉਹ ਸਕੂਲ ਨਹੀਂ ਭੇਜ ਰਹੇ, ਤੇ ਕਿਸ ਕਿਸਮ ਦੀ ਨਾਰਮੈਲਸੀ ਹੈ ਔਰ ਕਿਸ ਕਿਸਮ ਦਾ ਪਾਰਟ ਹੈ। ਔਰ ਨਾਲ ਦੀ ਨਾਲ ਅੱਗੋਂ ਇਹਨਾਂ ਨੇ ਕਿਵੇਂ ਐਜੂਕੇਸ਼ਨ ਨੂੰ ਕੰਟਰੋਲ ਕਰਨਾ ਹੈ। ਇੱਕ ਖਬਰ ਇਹ ਹੈ no more heavy school bags,
to weigh not more than 1.5 kg for class 1st and 2nd। ਇਹ ਵੀ ਸ੍ਰੀਨਗਰ ਦੀ ਡੇਟ ਲਾਈਨ ਨਾਲ ਹੈ ਕਿ ਚੇਅਰਪਰਸਨ ਜੰਮੂ ਕਸ਼ਮੀਰ ਸਟੇਟ ਕਮਿਸ਼ਨ ਫॉर ਪ੍ਰੋਟੈਕਸ਼ਨ ਆਫ ਵੂਮਨ ਐਂਡ ਚਾਈਲਡ ਰਾਈਟਸ ਜਿਹੜਾ ਹੈ ਉਹਨੇ ਇਹ ਇੰਸਟਰਕਸ਼ਨ ਕੱਢੀ ਹੈ ਕਿ ਜੀ ਜਿਹੜੇ ਬੱਚੇ ਨੇ ਸਕੂਲਾਂ ਜਾਣ ਵਾਲੇ ਉਹ ਭਾਰੀ ਬੈਗ ਨਹੀਂ ਚੁੱਕਣਗੇ, ਕਿਉਂਕਿ ਜਿਹੜੇ ਆਮ ਬੱਚਿਆਂ ਨੂੰ ਵੀ ਇਹਨਾਂ ਨੇ ਸਟੂਡੈਂਟ ਦਿਖਾਣਾ ਹੈ, ਇਹ ਝੋਲਾ ਹੀ ਨਹੀਂ ਹੋਣਗੇ ਅੱਗੇ ਤਾਂ ਹੁਣ ਹੁੰਦਾ ਨਾ ਜੀ ਵੱਡਾ ਇੱਕ ਭਾਰ ਚੁੱਕਿਆ ਹੁੰਦਾ ਹੈ। ਫਿਰ ਕੱਲਾ ਇਹ ਨਹੀਂ ਵੀ ਸਟੂਡੈਂਟਸ ਨੂੰ ਨਾਲ ਦੀ ਨਾਲ ਜਦੋਂ ਤੁਸੀਂ ਇਹ ਜੰਮੂ ਦੇ ਹਵਾਲੇ ਨਾਲ ਹੈ ਸੈਂਟਰ ਪ੍ਰਪੋਜ਼ਸ ਸਪੈਸ਼ਲਾਈਜ਼ਡ ਟ੍ਰੇਨਿੰਗ ਫॉर ਸਕੂਲ ਟੀਚਰਸ। ਹੁਣ ਇਹ ਜਿਹੜਾ ਇਹਨਾਂ ਨੇ ਭਗਵਾਕਰਨ ਕਰਨਾ ਐਜੂਕੇਸ਼ਨ ਦਾ, ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਜੰਮੂ ਕਸ਼ਮੀਰ ਕਿਉਂਕਿ ਅਦਰਵਾਈਜ਼ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਐਜੂਕੇਸ਼ਨ ਹੈ ਉਹ ਸਟੇਟ ਸਬਜੈਕਟ ਹੈ। ਹੁਣ ਜਦੋਂ ਇਹਨਾਂ ਨੇ ਸਟੇਟ ਹੀ ਤੋੜ ਦਿੱਤੀ, ਯੂਨੀਅਨ ਟੈਰੀਟਰੀ ਬਣਾ ਦਿੱਤਾ ਹੈ, ਹੁਣ ਇਹ ਜਿੱਥੇ ਸਕੂਲਾਂ ਦੇ ਵਿੱਚ ਉਹਨਾਂ ਦੀ ਬ੍ਰੇਨ ਵਾਸ਼ਿੰਗ ਕਰ ਰਹੇ ਨੇ, ਜਿਨ੍ਹਾਂ ਨੂੰ ਇਹਨਾਂ ਨੇ ਟੀਚਰ ਅਪਾਇੰਟ ਕਰਨਾ ਉਹਨਾਂ ਨੂੰ ਵੀ ਇਹ ਕਹਿ ਰਹੇ ਨੇ to bring an overall improvement in teaching skills, Jammu and Kashmir Department of School Education and Literacy, Ministry of Human Resource Development has suggested an integrated teacher training program at the elementary level ਕਿ ਜਿਹੜੀ elementary level ਤੇ ਪਹਿਲੀ ਤੋਂ ਪੰਜਵੀਂ ਤੱਕ ਦੇ ਜਿਹੜੇ ਟੀਚਰ ਨੇ ਉਹਨਾਂ ਨੂੰ ਵੀ ਜਿਹੜੀ ਹੈ ਉਹ ਟ੍ਰੇਨਿੰਗ ਦੇ ਨਾਂ ਥੱਲੇ ਉਹਨਾਂ ਦਾ ਭਗਵਾਕਰਨ ਕਰਨਗੇ। ਔਰ ਨਾਲ ਦੀ ਨਾਲ ਵੈਸੇ ਚੀਕਾਂ ਵੀ ਮਾਰ ਰਹੇ ਨੇ ਕਿ ਫੈਸਟਿਵ ਬਜ਼ ਮਿਸਿੰਗ ਫਰੋਮ ਜੰਮੂਜ਼ ਮੇਨ ਮਾਰਕੀਟਸ ਕਿ ਵੀ ਇਹ ਜਿਹੜਾ ਹੈ ਜੰਮੂ ਐਤਕੀ ਸਭ ਖਾਲੀ ਪਏ ਨੇ, ਦੀਵਾਲੀ ਹੈ ਹੋਰ ਹਫਤੇ 10 ਦਿਨਾਂ ਨੂੰ ਮੇਰਾ ਖਿਆਲ ਹੈ, ਪਰ ਉਹ ਕਹਿੰਦੇ ਨੇ ਜੀ ਉੱਥੇ ਕੋਈ ਹੈ ਨਹੀਂ, ਲੋਕ ਚੀਕਾਂ ਮਾਰ ਰਹੇ ਨੇ, ਪਰ ਚਲੋ ਇਹ ਸੈਲੀਬ੍ਰੇਟ ਵੀ ਕਰ ਲੈਣ। ਗੱਲ ਕੱਲੀ ਇਹ ਨਹੀਂ ਹੈ ਵੀ ਐਜੂਕੇਸ਼ਨ ਦਾ ਬੇੜਾ ਗਰਕ ਸਕੂਲਾਂ 'ਚ ਇਹਨਾਂ ਨੇ ਕੀ ਕਰਨਾ ਹੈ, ਦੂਜਾ ਕੀ ਹੈ ਨਾਲ ਦੀ ਨਾਲ ਇਹਨਾਂ ਨੇ ਕਹਿ ਦਿੱਤਾ NAFED ਬ੍ਰੇਕਸ ਕਮਿਸ਼ਨ ਏਜੰਟਸ ਮੋਨੋਪੋਲੀ ਇਨ ਐਪਲ ਮਾਰਕੀਟ। ਸ੍ਰੀਨਗਰ ਦੇ ਹਵਾਲੇ ਨਾਲ ਇਹ ਨਿਊਜ਼ ਹੈ ਕਿਉਂਕਿ ਅਸੀਂ ਪਹਿਲਾਂ ਉਹ ਦਿਖਾਈਆਂ ਨੇ ਵੀਡੀਓਜ਼ ਵੀ ਕਿ ਕਿਵੇਂ ਫੌਜੀ ਯੂਨੀਫਾਰਮ ਦੇ ਵਿੱਚ ਐਪਲ ਟਰੀਜ਼ ਕੱਟ ਰਹੇ ਨੇ। ਹੁਣ ਜ਼ਾਹਰ ਹੈ ਕਿ ਜਦੋਂ ਐਪਲ ਪ੍ਰੋਡਿਊਸ ਕੋਈ ਕਰਦਾ ਹੈ, ਮਾਰਕੀਟ 'ਚ ਕੋਈ ਲਿਆਂਦਾ ਹੈ, ਬਾਹਰਲੇ ਵਪਾਰੀ ਜਦੋਂ ਆਉਂਦੇ ਨੇ ਉਹਨਾਂ ਦੇ ਨਾਲ ਸੌਦੇਬਾਜ਼ੀ ਜਿਹਨਾਂ ਨੂੰ ਤੁਸੀਂ ਮਿਡਲਮੈਨ ਕਹਿੰਦੇ ਹੋ, ਫਿਰ ਟਰੱਕਿੰਗ ਇੰਡਸਟਰੀ ਇਨਵੋਲਵ ਹੁੰਦੀ ਹੈ, ਟਰੱਕਰ ਲੈ ਕੇ ਜਾਂਦੇ ਨੇ। ਫਿਰ ਹੁਣ ਇਹਨਾਂ ਨੇ ਸਿੱਧਾ ਜਿਹੜੀ ਹੈ ਉਹਨਾਂ ਨੇ ਦੇਖਿਆ ਕਿ ਵੀ ਇਕਨੋਮਿਕਲੀ ਕਿਵੇਂ ਡਿਸਟਰੋਏ ਕਰਨਾ। ਉਹਨਾਂ ਦੀ ਐਪਲ ਮਾਰਕੀਟ ਹੀ ਹੈ, ਉਹਨਾਂ ਨੂੰ ਬਾਗ ਵੀ ਜਿਹੜੇ ਨੇ ਉਹ ਕੱਟ ਦਿਓ, ਸਾੜ ਦਿਓ। ਫਿਰ ਇਹੀ ਆਇਆ ਜੀ ਬਾਹਰਲਿਆਂ ਨੇ ਆ ਕੇ ਮਾਰ ਦਿੱਤੇ ਜੀ, 4-5 ਮਾਰਤੇ ਵਪਾਰੀ, ਇੱਕ ਪੰਜਾਬ ਦਾ ਵੀ ਨਾਂ ਦੇ ਦਿੱਤਾ। ਪਰ ਅਸਲੀ ਗੱਲ ਮੈਨੂੰ ਇਹ ਲੱਗ ਰਿਹਾ ਸੀ ਵੀ ਇਹ ਕੀ ਕਰਨਾ ਚਾਹੁੰਦੇ ਨੇ, ਇਹ ਉਸ ਐਪਲ ਟ੍ਰੇਡ ਨੂੰ ਵੀ ਇਹਨਾਂ ਨੇ ਸਿੱਧੇ ਤੌਰ ਤੇ ਸੈਂਟਰ ਕੰਟਰੋਲ ਕਰਨਾ ਚਾਹੁੰਦਾ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਅਸੀਂ ਮਾਰਕੀਟ ਇੰਟੈਗ੍ਰੇਟਿਡ ਸਕੀਮ MIS ਕਿਹਾ ਇਹ ਲਿਆ ਰਹੇ ਹਾਂ ਫॉर ਪ੍ਰੋਮੋਟਿੰਗ ਐਪਲ ਟ੍ਰੇਡ। ਦ ਗਰੋਅਰਸ ਆਰ ਗੇਨਿੰਗ ਪ੍ਰੋਫਿਟਸ ਕਿਉਂਕਿ ਦਾ ਮਿਡਲਮੈਨ ਦਾ ਬ੍ਰੋਕਰਸ ਬਿਟਵੀਨ ਗਰੋਅਰਸ ਐਂਡ ਟ੍ਰੇਡਰਸ ਐਟ ਨੈਸ਼ਨਲ ਫੂਡ ਮਾਰਕੀਟਸ ਇਹ ਜਿਹੜੇ ਨੇ ਸਾਰੇ ਮਾਈਨਸ ਹੋ ਜਾਣਗੇ। ਸੋ ਆਲਰੇਡੀ ਜਿਹੜਾ ਇਹਨਾਂ ਨੇ ਕੀਤਾ ਇਹ ਨਹੀਂ ਹੈ ਵੀ ਨੀ ਜਰਕ ਦੇ ਨਾਲ ਉਹਨਾਂ ਨੇ ਇੱਕ ਕਾਗਜ਼ ਅਮਿਤ ਸ਼ਾਹ ਲਿਆ ਔਰ ਖਤਮ ਕਰ ਦਿੱਤਾ। ਉਸ ਤੋਂ ਪਹਿਲਾਂ ਉਹਨਾਂ ਦੇ ਕੋਲ ਪੂਰੀ ਬੈਕਅਪ ਪਲਾਨ ਹੈ ਕਿ ਕਿਵੇਂ ਐਜੂਕੇਸ਼ਨਲੀ ਬ੍ਰੇਨ ਵਾਸ਼ ਕਰਨਾ, ਕਿਵੇਂ ਯੂਥ ਭਾਰਤ ਭਰ ਦੀਆਂ ਜੇਲ੍ਹਾਂ, ਉਹ ਕਹਿ ਰਿਹਾ ਜੀ ਜੇਲ੍ਹਾਂ ਸਾਡੇ ਕੋਲ ਬਹੁਤ ਨੇ ਭਾਰਤ 'ਚ। ਸੋ ਮਤਲਬ ਇਹ ਹੈ ਵੀ ਉਹਨਾਂ ਨੇ ਕਸ਼ਮੀਰ ਦੀਆਂ ਜੇਲ੍ਹਾਂ 'ਚ ਨਹੀਂ ਰੱਖਣਾ ਤਾਂ ਕਿ ਨਾ ਉਹਨਾਂ ਦੇ ਘਰ ਵਾਲੇ ਉਹਨਾਂ ਨੂੰ ਮਿਲ ਸਕਣ, ਉਹ ਕੋਈ ਮੋਟੀਵੇਸ਼ਨ ਰਹਿਣ। ਫਿਰ ਨਾਲ ਦੀ ਨਾਲ ਜਿਹੜਾ ਐਪਲ ਟ੍ਰੇਡ ਜਿਹੜਾ ਮੇਨ ਹੈ ਉਹਨੂੰ ਡਿਸਟਰੋਏ ਕਰਨ ਦੀ ਲਾਈਨ। ਔਰ ਇਸ ਸਾਰੇ ਦੇ ਨਾਲ ਫਿਰ ਜਸ਼ਨੇ ਕਸ਼ਮੀਰ ਕਹੋ ਔਰ ਇਹ ਕਹੋ ਕਿ ਜੀ ਦੇਖੋ ਕਿੰਨੇ ਖੁਸ਼ ਨੇ, ਇਹ ਸਾਰੇ ਜਸ਼ਨ ਮਨਾ ਰਹੇ ਨੇ। ਸੋ ਇਹ ਗਰਾਊਂਡ ਰਿਐਲਿਟੀ। ਆਈ ਹੋਪ ਜਿਹੜੀ ਪਰਸੋਂ US ਕਾਂਗਰੈਸ਼ਨਲ ਹੀਅਰਿੰਗ ਹੈ ਇੰਟਰਨੈਸ਼ਨਲ ਰਿਲੇਸ਼ਨਸ ਕਮੇਟੀ ਦੇ, ਉਹਨਾਂ ਦੀ ਸਬ ਕਮੇਟੀ ਦੇ ਸਾਹਮਣੇ ਕਾਂਗਰਸਮੈਨ ਸ਼ਰਮਨ ਉਹਨੂੰ ਲੀਡ ਕਰ ਰਹੇ ਨੇ, ਉਹ ਖੁੱਲ੍ਹ ਕੇ ਜਿਹੜਾ ਕਿਉਂਕਿ ਆਲਰੇਡੀ ਇਹਨਾਂ ਨੇ ਕਾਫੀ ਨਿਊਟਰਲਾਈਜ਼ ਕੀਤਾ, ਜਿਵੇਂ ਇਹਨਾਂ ਦਾ ਹਰਸ਼ਵਰਧਨ ਸ਼੍ਰਿੰਗਲਾ ਔਰ ਦਰਜਨਾਂ ਇਹਨਾਂ ਦੇ ਹੋਰ ਐਕਟਿਵਿਸਟ ਜਿਹੜੇ ਨੇ ਉਹ ਸਾਰੇ ਕਾਂਗਰਸਮੈਨਾਂ ਨੂੰ ਕਾਲਾਂ ਮਿਲਣ ਗਿਲਣ ਇਹ ਉਹ ਵੀ ਕਰ ਰਹੇ ਨੇ ਕਿ ਜੀ ਸਭ ਕੁਝ ਨਾਰਮਲ ਹੈ, ਬਿਲਕੁਲ ਠੀਕ ਹੈ ਜੀ, ਐਵੇਂ ਪਾਕਿਸਤਾਨ ਦਾ ਪ੍ਰੋਪੇਗੈਂਡਾ ਹੈ। ਔਰ ਇਹ ਜਿਹੜੀ LOC ਦੇ ਉੱਤੇ ਵੀ ਫਾਇਰਿੰਗ ਔਰ ਦੂਜਾ ਕਰਨ ਦੀ ਲਾਈਨ ਹੈ, ਪਾਕਿਸਤਾਨ ਦੇ ਖਾਤੇ 'ਚ ਪਾਉਣਾ ਜਾਂ ਇਹ ਕਹਿਣਾ ਜੀ ਅਸੀਂ 3 ਮਿਲੀਟੈਂਟ ਕੈਂਪ ਡਿਸਟਰੋਏ ਕਰ ਦਿੱਤੇ ਨੇ। ਔਰ ਦੂਸਰੇ ਪਾਸੇ ਜਿਹੜਾ ਮੈਂ ਸਮਝਦਾ ਵੀ ਇਹ ਬੜਾ ਜ਼ਰੂਰੀ ਹੈ ਕਿ ਕਸ਼ਮੀਰ ਦਾ ਕੇਸ ਵਿਦ ਜ਼ੀਲ ਐਂਡ ਐਂਥੂਜ਼ੀਆਜ਼ਮ
ਬਿਲਕੁਲ ਇਹ ਪਾਕਿਸਤਾਨ ਦੇ ਡਿਪਲੋਮੈਟਸ ਨੂੰ ਵੀ ਇੱਥੇ ਲੜਨ ਦੀ ਲੋੜ ਹੈ, ਜੀ ਜਿਹਦੇ 'ਚ ਮੈਂ ਕਮੀ ਪੇਸ਼ੀ ਦੇਖ ਰਿਹਾ। ਬਿਲਕੁਲ ਨੋ ਡਾਊਟ ਡਾਕਟਰ ਸਾਹਿਬ ਤੇ ਲੈਣੇ ਬ੍ਰੇਕ ਪੇ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।